ਨੇ ਅੱਗਾਂ ਸੁੱਟੀਆਂ ਸੀ ਤੇ ਜਿਹੜੀਆਂ ਸਾਡੀਆਂ ਬੀਬੀਆਂ ਸੀ ਉਹ ਆਪਣੀਆਂ ਕਾੜ੍ਹਨੀਆਂ ਦੁੱਧ ਵਾਲੀਆਂ ਉਹਨਾਂ ਨਾਲ ਅੱਗਾਂ ਬੁਝਾਉਂਦੀਆਂ ਸੀ। ਤੇ ਇੱਕ ਸਾਡੀ ਮਾਈ ਸੀ, ਉਹ ਵਿਚਾਰੀ ਆਪਣੀ ਬੱਚੀ ਨੂੰ ਬਚਾਉਂਦੀ ਉੱਤੇ ਗਈ ਛੱਤ ਤੇ, ਪਿੱਛੋਂ ਸਿੱਖ ਨੇ ਉਹਦੇ ਤਲਵਾਰ ਮਾਰੀ। ਠੀਕ। ਥਾਣੇਦਾਰ ਵੀਰ ਸਿੰਘ ਇਹ ਲੱਕੜ ਜਿਹੜੀ ਇਹ ਦਿੱਲੀੋਂ ਲੈ ਕੇ ਆਇਆ ਸੀ। ਇੱਕ ਭਰਾ ਨੇ ਬਹੁਤ ਵੱਡੀ ਇੱਕ ਹਵੇਲੀ ਬਣਾਈ ਸੀ, ਜਿਹੜਾ ਕਿ ਸਨ 47 ਤੋਂ ਬਾਅਦ ਕੈਂਪ ਦਾ ਕੰਮ ਦਿੱਤਾ। ਏਡੀ ਵੱਡੀ ਹਵੇਲੀ ਸੀ ਕਿ ਜਿਹੜੇ ਉੱਥੇ ਹਿਜਰਤ ਕਰਕੇ ਆਏ ਉਹ ਸਾਰੇ ਉੱਥੇ ਰਹੇ। ਇਸ ਹਵੇਲੀ ਨੂੰ ਹੁਸ਼ਿਆਰਪੁਰ ਦੇ ਜਿਹੜੇ ਰਾਣਿਆਂ ਨੇ ਆਣ ਕੇ ਆਬਾਦ ਕੀਤਾ, ਜਿਨ੍ਹਾਂ ਦਾ ਦਾਦਾ ਜਿਹੜਾ ਨਾ ਕਿ ਤਹਿਸੀਲਦਾਰ, ਇੱਕ ਕਾਨਗੋ ਔਰ ਦੂਸਰਾ ਨੰਬਰਦਾਰ ਹੋਵੇ। ਬੋਰਡ ਦੀ ਥਾਂ ਤੇ ਆਣ ਕੇ ਬੋਰਡ ਲੱਗਾ। ਇਸ ਸਾਹੂ ਕੇ ਵਿਰਕਾ ਨੂੰ ਜਿਹੜਾ ਨਾ ਕਿ ਜ਼ਿਲ੍ਹਾ ਲੱਗਦਾ, ਉਹ ਗੁਜਰਾਂਵਾਲਾ ਲੱਗਦਾ। ਇਹਦੇ ਇਤਿਹਾਸ ਦੇ ਵਿੱਚ ਹੋਰ ਕੀ ਕੀ ਹੈ, ਔਰ ਇਹ ਵੀਡੀਓ ਜਿਹੜੀ ਹੈ ਤੁਹਾਨੂੰ ਕਿੰਨਾ ਮਜ਼ਾ ਦੇਦੀ ਕਿ ਇਹ ਲੱਕੜ ਜਿਹੜੀ ਹੈ ਦਿੱਲੀੋਂ ਆਈ ਹੋਵੇ ਔਰ ਇਹਨੂੰ ਬਣਾਉਣ ਵਾਸਤੇ ਭੱਠਾ ਲਹਿਦਾ ਲਾਇਆ ਹੋਵੇ ਤੇ ਇਹਦੇ ਵਿੱਚ। ਔਰ ਫਿਰ ਦੂਸਰੀ ਵੱਡੀ ਗੱਲ ਕਿ ਜਿਹੜਾ ਥਾਣੇਦਾਰ ਸੀ ਉਹ 2 ਸਾਲ ਸਨ 47 ਤੋਂ ਬਾਅਦ ਵੀ ਇੱਥੇ ਰਿਹਾ, ਸਨ 49 ਦੇ ਵਿੱਚ ਗਿਆ। ਉਹ ਕਿਉਂ ਗਿਆ ਔਰ ਕੀ ਵਜ੍ਹਾ ਸੀ, ਔਰ ਕਿਉਂ ਜਿਹੜਾ ਨਾ ਕਿ 2 ਸਾਲ ਡਿਲੇ ਹੋਈ, ਫਿਰ ਉਹਦੇ ਨਾਲ ਜਿਹੜੇ ਕੰਮ ਵਾਸਤੇ ਉਹ 2 ਸਾਲ ਰਿਹਾ, ਕਿਆ ਉਹ ਕੰਮ ਉਹ ਕਰ ਸਕਿਆ ਕਿ ਨਹੀਂ। ਇਹ ਸਾਰੀ ਡਿਟੇਲ ਤੁਹਾਨੂੰ ਟਰੈਵਲ ਵਲੌਗ ਪੰਜਾਬ ਦੇ ਵਿੱਚ ਨਜ਼ਰ ਆਏਗੀ, ਜਿਹੜਾ ਕਿ ਤਫਸੀਲੀ ਵਲੌਗ ਹੋਵੇਗਾ। ਪਿੰਡ ਸਾਹੂ ਕੇ ਇਹ ਜਦੋਂ ਕੋਠੀ ਬਣੀ ਹੋਵੇ ਦੀ, ਇਹ ਬੰਗਲਾ ਬਣਿਆ ਹੋਵੇਗਾ, ਥਾਣੇਦਾਰ ਦੇ ਕਦੇ ਕੰਨਾਂ ਨੂੰ ਜਿਹੜਾ ਨਾ ਕਿ ਵਿਸ਼ਵਾਸ ਵੀ ਨਹੀਂ ਆਉਂਦਾ ਹੋਵੇਗਾ ਕਿ ਇਹ ਛੱਡ ਕੇ ਜਾਣਾ ਪਏਗਾ। ਹਰ ਚੀਜ਼ ਲੱਕੜ ਜਿਹੜੀ ਦਿੱਲੀ ਤੋਂ ਆਈ ਹੋਵੇਗੀ ਤੇ ਕਿੰਨੀ ਉਸ ਵਕਤ ਮਹਿੰਗੀ ਔਰ ਐਕਸਪੈਂਸਿਵ ਜਿਹੜਾ ਇਮਾਰਤ ਬਣੀ ਹੋਵੇਗੀ, ਕਿੱਦਾਂ ਖਿਆਲ ਰੱਖਿਆ ਹੋਵੇਗਾ ਕਿ ਇਹ ਕਮਰੇ ਕਿਸ ਮਕਸਦ ਵਾਸਤੇ ਆ, ਹਵਾ ਦਾ ਕਿੰਨਾ ਰੱਖਿਆ ਹੋਵੇਗਾ। ਇਹ ਸਾਰੀ ਗੱਲਬਾਤ ਹੈ। ਜਿਹੜੇ ਜਿੰਨੇ ਵੀ ਤੁਸੀਂ ਦਰਵਾਜ਼ੇ ਵੇਖ ਰਹੇ ਹੋ ਨਾ ਜੀ, ਇਹ ਉਸ ਵਕਤ ਦੇ ਥਾਣੇਦਾਰ ਦੇ ਲਵਾਏ ਹੋਏ ਚੀਜ਼ਾਂ ਨੇ। ਦੋਸਤੋ ਇਹ ਜਿਹੜੇ ਨਾ ਕਿ ਪਿਲਰ ਨੇ, ਅੱਜ ਵੀ ਜਿਹੜਾ ਨਾ ਕਿ 1931 ਤੇ ਤਕਰੀਬਨ 100 ਸਾਲ ਹੋ ਚੱਲਿਆ, ਤੇ ਵੇਖ ਲਓ ਕਿ ਪਿਲਰ ਨੂੰ ਕੋਈ ਇੱਕ ਜ਼ਰਾ ਜਿੰਨਾ ਵੀ ਫਰਕ ਨਹੀਂ। ਇਹ ਦੀਵਾਰਾਂ ਨੇ, ਦੀਵਾਰ ਦੇਖੋ ਕਿ ਕੋਈ ਕਿਤੇ ਵੀ ਨਿਸ਼ਾਨ ਨਹੀਂ, ਕੋਈ ਇੱਟ ਉਖੜੀ ਹੋਵੇ। ਤੇ ਇਹ ਕਿੱਡੀ ਉੱਚੀ ਜਿਹੜਾ ਨਾ ਕਿ ਦੀਵਾਰ ਹੈ। ਮੇਰਾ ਖਿਆਲ ਇੱਧਰ ਕਮਰੇ ਹੋਣ ਦੇ। ਇਹ ਸਾਰੀ ਜਿਹੜੀ ਹੈ ਨਾ ਕਿ ਹਵੇਲੀ ਬਹੁਤ ਹੀ ਸ਼ਾਨਦਾਰ ਹੈ। ਇਹਦੀ ਫਰੰਟ ਲੁੱਕ ਬਰਾਮਦੇ ਨੇ, ਨਾਲ ਜਿਹੜਾ ਨਾ ਖਿੜਕੀਆਂ ਸਨ, ਇਹ ਰੋਸ਼ਨਦਾਨ ਹੁੰਦੇ ਸਨ। ਹਰ ਇਮਾਰਤ ਦੇ ਵਿੱਚ ਉਦੋਂ ਨਾ ਸਭ ਤੋਂ ਅਹਿਮ ਜਿਹੜੀ ਚੀਜ਼ ਹੁੰਦੀ ਸੀ ਨਾ ਜੀ, ਉਹ ਹਵਾ ਦਾ ਬੜਾ ਖਿਆਲ ਰੱਖਿਆ ਜਾਂਦਾ ਸੀ। ਉਦੋਂ ਰੋਸ਼ਨਦਾਨਾਂ ਤੋਂ ਕੱਲੀ ਹਵਾ ਹੀ ਨਹੀਂ, ਰੋਸ਼ਨੀ ਦਾ ਵੀ ਇੰਤਜ਼ਾਮ ਕਹਿ ਲਓ ਕਿ ਕੰਮ ਲਿਆ ਜਾਂਦਾ ਸੀ, ਕਿਉਂਕਿ ਉਦੋਂ ਉਸ ਵਕਤ ਲਾਈਟ ਦਾ ਜਿਹੜਾ ਨਾ ਘੱਟ ਇੰਤਜ਼ਾਮ ਸੀ। ਲਾਈਟ ਮੇਰਾ ਖਿਆਲ ਉਦੋਂ ਨਹੀਂ ਸੀ 1931 ਦੇ ਵਿੱਚ। ਤੇ ਫਿਰ ਵੇਖੋ ਕਿ ਰੋਸ਼ਨਦਾਨ ਕਿੰਨੇ ਲੱਗੇ ਹੋਏ ਨੇ, ਔਰ ਕਿੰਨੇ ਜਿਹੜਾ ਨਾ ਕਿ ਵੀ ਇਹ ਆਪਣਾ ਦਰਵਾਜ਼ੇ ਲੱਗੇ ਨੇ। ਦਰਵਾਜ਼ੇ ਇੱਕ ਇੱਕ ਦਰਵਾਜ਼ਾ ਜਿਹੜਾ ਨਾ ਜੀ, ਜਦੋਂ ਉਹਦੇ ਵੱਲੇ ਵੇਖੀਦਾ ਨਾ, ਤੇ ਸਭ ਤੋਂ ਪਹਿਲੀ ਜਿਹੜੀ ਗੱਲ ਜ਼ਿਹਨ ਚ ਆਉਂਦੀ ਹੈ ਜੀ ਲੱਕੜ ਦੀ, ਤੇ ਉਹ ਇਹੀ ਆਉਂਦੀ ਕਿ ਇਹ ਦਿੱਲੀੋਂ ਆਈ। ਇਸ ਇਮਾਰਤ ਵਾਸਤੇ ਵੱਖਰਾ ਪੱਠਾ ਲੱਗਾ। ਇਸ ਇਮਾਰਤ ਨੂੰ ਬਣਾਉਣ ਵਾਸਤੇ ਕਿੰਨੀ ਮਾਲਕ ਨੇ ਤਗੋ-ਦੋ ਕੀਤੀ ਹੋਵੇ ਦੀ। ਤੇ ਤੁਹਾਨੂੰ ਮਾਲਕ ਨਾਲ ਵੀ ਮਲਾਣੇ ਰਾਣਾ ਸਾਹਿਬ ਨੇ, ਜਿਹੜਾ ਨਾ ਕਿ ਉਹ ਹਰ ਦਿਲ ਅਜ਼ੀਜ਼ ਨੇ, ਬੜੇ ਮਸ਼ਹੂਰ ਜਿਹੜਾ ਨਾ ਕਿ ਵਲੌਗਰ ਵੀ ਨੇ। ਤੇ ਉਹਨਾਂ ਦੀ ਇਹ ਹਵੇਲੀ ਹੈ, ਔਰ ਖਸੂਸੀ ਉਹਨਾਂ ਦੀ ਮਿਹਰਬਾਨੀ ਕਿ ਜਿਹੜਾ ਨਾ ਕਿ ਉਹਨਾਂ ਨੇ ਸਾਡੇ ਨਾਲ ਤਾਵਨ ਕੀਤਾ ਤੇ ਇਮਾਰਤ ਜਿਹੜਾ ਨਾ ਕਿ ਰੂਬਰੂ ਕਰਵਾਈ। ਤੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਉਣੇ ਆ। ਤੇ ਬਾਕੀ ਆ ਜਿਹੜਾ ਨਾ ਕਿ ਹੁਣ ਮੇਰਾ ਖਿਆਲ ਸੰਦੂਕ ਵੀ ਉਦੋਂ ਵੰਡ 47 ਤੋਂ ਪਹਿਲੇ ਦਾ ਸੀ। ਕਿਤੇ ਕਿਤੇ ਜਿੱਥੇ ਰੰਗ ਦਾ ਕੰਮ ਹੋਇਆ ਤੇ ਉਹ ਰੰਗ ਨਜ਼ਰ ਆਉਂਦਾ ਪਿਆ ਕਿ ਹਜੇ ਵੀ ਉਤਰਿਆ ਨਹੀਂ, ਪਤਾ ਨਹੀਂ ਉਹ ਰੰਗ ਕਿਸ ਚੀਜ਼ ਦਾ ਬਣਦਾ ਹੋਏਗਾ। ਬਾਕੀ ਦਰਵਾਜ਼ੇ ਜਿਹੜੇ ਆ ਨਾ, ਉਹ ਖਿੜਕੀਆਂ, ਉਹ ਇਹ ਚੱਲ ਪਿਆ, ਇਹ ਸੀੜੀਆਂ ਨੇ ਜਿਹੜਾ ਨਾ ਕਿ ਵੀ ਉਹ ਬਣੀਆਂ ਹੋਈਆਂ। ਉਹਦੇ ਵਾਸਤੇ ਵੀ ਇੱਕ ਦਰਵਾਜ਼ਾ ਲੱਗਾ ਕਿ ਅਗਰ ਛੱਤ ਤੋਂ ਜਿਹੜਾ ਨਾ ਕਿ ਤੁਸੀਂ ਲਾਕ ਕਰਨਾ ਹੋਵੇ ਛੱਤ ਤੇ, ਉਹ ਵੀ ਹੋ ਜਾਂਦੀ ਹੈ। ਤੇ ਰਾਣਾ ਸਾਹਿਬ ਨੂੰ ਮਿਲਨੇ ਜੀ। ਰਾਣਾ ਸਾਹਿਬ ਜਿਹੜਾ ਨਾ ਕਿ ਇਸ ਹਵੇਲੀ ਦੇ ਮਾਲਕ ਨੇ, ਤੇ ਉਹਨਾਂ ਨਾਲ ਗੱਲਬਾਤ ਕਰਨੇ। ਰਾਣਾ ਸਾਹਿਬ, ਪਹਿਲਾਂ ਤਾਂ ਬਹੁਤ ਸ਼ੁਕਰੀਆ ਕਿ ਸਾਨੂੰ ਤੁਸੀਂ ਮੌਕਾ ਦਿੱਤਾ ਇਹਦਾ ਇਤਿਹਾਸ ਪੁਰਾਣਾ ਜੀ। ਤੁਸੀਂ ਇੰਨੀ ਦੂਰ ਆਏ ਹੋ ਸਾਡੇ ਕੋਲ ਚੱਲ ਕੇ, ਤੇ ਸਾਡਾ ਤਾਂ ਫਰਜ਼ ਬਣਦਾ ਸੀ ਤੁਹਾਨੂੰ ਆਪਣੇ ਆਲੇ ਦੁਆਲੇ ਦੀ ਜਿੰਨੀਆਂ ਬਿਲਡਿੰਗਾਂ ਨੇ ਉਹ ਕਵਰ ਕਰਵਾਈਏ। ਤੇ ਇਹਦੇ ਬਾਰੇ ਜੀ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ, ਇਹ 1931 ਦੇ ਵਿੱਚ ਬਣੀ ਸੀ। ਠੀਕ ਹੈ, ਸਰਦਾਰ ਵੀਰ ਸਿੰਘ ਨੇ ਬਣਵਾਈ ਸੀ, ਉਹ ਥਾਣੇਦਾਰ ਸਨ ਦਿੱਲੀ ਦੇ ਵਿੱਚ। ਠੀਕ ਹੈ, ਤਾਂ ਜਿੰਨਾ ਮਟੀਰੀਅਲ ਲੱਗਾ ਉਹ ਸਾਰਾ ਉੱਥੋਂ ਆਇਆ ਸੀ। ਯਾਨੀ ਕਿ ਲੱਕੜੀ ਜਿਹੜੀ ਹੈ ਉਹ ਦਿੱਲੀ ਤੋਂ ਆਈ ਸੀ। ਇੱਟ ਜਿਹੜੀ ਹੈ ਉਹ ਵੱਖਰਾ ਪੱਠਾ ਲੱਗਾ ਸੀ। ਇਹ ਪਿੰਡ ਗਰਮੂਲਾ ਵਿਰਕਾ, ਠੀਕ ਹੈ, ਨਾਲ ਹੀ। ਉਹ ਇਸ ਪਿੰਡ ਤੋਂ ਦੂਸਰਾ ਉੱਠ ਕੇ ਉਧਰ ਗਏ ਸੀ। ਇਹ ਦਾਦੇ ਦਾ ਪਿੰਡ ਸੀ, ਉਹ ਪੋਤੇ ਦਾ ਪਿੰਡ ਸੀ। ਅੱਛਾ ਜੀ। ਇਹ ਦਾਦੇ ਨੇ ਵਸਾਇਆ ਸੀ, ਉਹ ਪੋਤੇ ਨੇ ਵਸਾਇਆ ਸੀ। ਠੀਕ 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 ਹੈ, ਗਰਮੂਲਾ ਵਿਰਕਾ। ਉੱਥੇ ਨੁੱਕਰ ਦੇ ਵਿੱਚ ਨਾ, ਜਦੋਂ ਗਰਮੂਲੇ ਵੜੀਏ, ਤੁਹਾਨੂੰ ਜਗ੍ਹਾ ਵੀ ਵਿਖਾਣਗੇ ਤਨਵੀਰ ਭਾਈ, ਉੱਥੇ ਉਹ ਪੱਠਾ ਹੁੰਦਾ ਸੀ। ਠੀਕ ਹੈ, ਗਰਮੂਲਾ ਜਿਹਦਾ ਬੋਰਡ ਲੱਗਾ ਜਿੱਥੇ, ਉਸ ਜਗ੍ਹਾ ਤੇ
ਉੱਥੋਂ ਇਹ ਸਾਰੀ ਇੱਟ ਜਿਹੜੇ ਸਾਡੇ ਪਿੰਡ ਦੇ ਸੇਠ ਸਨ ਨਾ, ਹੂੰ। ਉਹਨਾਂ ਨੇ ਖੋਤਿਆਂ 'ਚ ਇਹ ਢੋਈ ਸੀ। ਅੱਛਾ ਅਸੀਂ ਉਹ ਬਜ਼ੁਰਗਾਂ ਨੂੰ ਵੀ ਵੇਖਿਆ ਜਿਨ੍ਹਾਂ ਨੇ ਇਹ ਸਾਰੀ ਬਿਲਡਿੰਗ ਬਣਵਾਉਣ ਦੇ ਵਿੱਚ ਅਹਿਮ ਕਿਰਦਾਰ ਅਦਾ ਕੀਤਾ ਸੀ। ਇਹ ਸਾਡੇ ਪਿੰਡ ਦੇ ਜਿਹੜੇ ਇੱਥੋਂ ਦੇ ਸੇਠ ਬਰਾਦਰੀ ਦੇ ਬਜ਼ੁਰਗ ਸਨ। ਉਹ ਸਾਡੀ ਹੋਸ਼ ਹੀ ਫੋਤ ਹੋਏ ਨੇ, ਅਸੀਂ ਛੋਟੇ ਸਾਂ। ਤੇ ਰਾਣਾ ਸਾਹਿਬ ਮੈਨੂੰ ਵੇਖਣ ਵਾਸਤੇ ਜਿਹੜਾ ਕਿ ਐਡੀ ਤਾਂ ਪੁਰਾਣੀ ਤੇ ਐਡੀ ਮੁਹੱਬਤ ਨਾਲ ਬਣਾਈ ਕਿ ਵੀ ਸਮਾਨ ਹੀ ਦਿੱਲੀੋਂ ਆਇਆ ਹੋਵੇ, ਹਾਂਜੀ। ਇੱਥੋਂ ਦਿੱਲੀ ਦਾ ਪਤਾ ਨਹੀਂ ਕਿੰਨੇ ਹਜ਼ਾਰ ਕਿਲੋਮੀਟਰ ਸਫ਼ਰ ਬਣ ਜਾਂਦਾ ਹੈ। ਜੀ ਜੀ। ਤੇ ਇਹ ਵੇਖਣ ਵਾਸਤੇ ਦੁਬਾਰਾ ਉਹ ਆਏ ਹੋਣ ਜਾਂ ਉਹਨਾਂ ਦੀ ਔਲਾਦ ਚ ਕੋਈ ਆਇਆ ਹੋਵੇ। ਨਹੀਂ ਜੀ, ਸਾਡੀ ਹੋਸ਼ ਦੇ ਵਿੱਚ ਨਾ ਆਉਂਦੇ ਰਹੇ ਨੇ ਇਸ ਪਿੰਡ ਦੇ ਜਿਹੜੇ ਬਸ਼ਿੰਦੇ ਸੀ। ਹੂੰ। ਠੀਕ ਹੈ, ਸਰਦਾਰ ਵੀਰ ਸਿੰਘ ਦੇ ਰਿਸ਼ਤੇਦਾਰ ਆਉਂਦੇ ਰਹੇ ਨੇ, ਉਹ ਆਪ ਨਹੀਂ ਆਏ। ਹੂੰ। ਉਹਨਾਂ ਨਾਲ ਸਾਡੀ ਅੱਜ ਤੋਂ 2018 ਦੇ ਵਿੱਚ ਉਹਨਾਂ ਦੇ ਪੋਤੇ ਨਾਲ ਗੱਲ ਹੋਈ ਸੀ। ਹੂੰ। ਠੀਕ ਹੈ, ਜਿਨ੍ਹਾਂ ਦਾ ਜਨਮ ਜਿਹੜਾ ਨਾ ਇੱਥੋਂ ਦਾ ਹੀ ਸੀ। ਉਹਨਾਂ ਦਾ ਪੋਤਾ ਜਿਹੜਾ ਇੱਥੇ ਯਾਨੀ ਕਿ ਇੱਥੋਂ ਦਾ, ਛੋਟਾ ਸੀ ਹਾਂਜੀ, ਜਦੋਂ। ਹਾਂਜੀ। ਅੱਛਾ ਅੱਛਾ। ਉਹ 2 ਸਾਲ ਦਾ ਸੀ ਜਦੋਂ ਇੱਥੋਂ ਗਿਆ। ਅੱਛਾ ਇਹ ਜ਼ਮੀਨ ਭਾਂਡੇ ਵਾਲੇ ਹੋਣ ਤੇ ਜਿਹੜੇ ਇੰਨੀ ਜਿਹੜੀ ਹੈ, ਜਿਹੜੀ ਸਾਹਮਣੇ ਹੈ ਕੋਠੀ ਦੇ ਪਿੱਛੇ ਅਗਲੀ ਸਾਈਡ ਤੁਹਾਨੂੰ ਜ਼ਮੀਨ ਨਜ਼ਰ ਆ ਰਹੀ ਹੈ ਨਾ, ਜੀ, ਜੀ। ਜਿਹੜੀ ਹੁਣ ਸਾਡੇ ਬਜ਼ੁਰਗਾਂ ਨੂੰ ਮਿਲੀ ਹੈ, ਉਹ ਸਾਰੀ ਇਹ ਸਰਦਾਰ ਵੀਰ ਸਿੰਘ ਦੀ ਸੀ। ਕਿੰਨੀ ਜ਼ਮੀਨ ਦੱਸਦੇ ਸੀ ਉਹਨਾਂ ਦੀ? ਜ਼ਮੀਨ ਇਹਨਾਂ ਦੀ ਕਾਫੀ ਜ਼ਿਆਦਾ ਸੀ, ਪਿੰਡ ਦੇ ਮਾਲਕ ਸਨ। ਹੂੰ। ਠੀਕ ਹੈ, ਇਹਨਾਂ ਨੇ ਇਸ ਪਿੰਡ ਦੇ ਵਿੱਚ ਹੋਰ ਵੀ ਬਰਾਦਰੀ ਦੇ ਸਿੱਖ ਰਹਿੰਦੇ ਸੀ। ਹੂੰ। ਠੀਕ ਹੈ, ਵਿਰਕ ਜ਼ਿਆਦਾ ਸਨ ਇੱਥੇ, ਹੂੰ। ਤੇ ਹਿੰਦੂ ਬਰਾਦਰੀ ਵੀ ਸੀ। ਠੀਕ ਹੈ, ਉਹਨਾਂ ਦੇ ਵੀ ਜ਼ਮੀਨਾਂ ਹੈ ਸਨ, ਸਿੱਖਾਂ ਦੀਆਂ ਵੀ ਹੈ ਸਨ। ਜ਼ਮੀਨ ਜਿਹੜੀ ਹੈ ਨਾ ਗਰਮੋਲੇ ਦੇ ਸੌਕਿਆਂ ਦੀ ਸਭ ਨਾਲੋਂ ਜ਼ਿਆਦਾ, ਜਿਵੇਂ ਆਲੇ ਦੁਆਲੇ ਪਿੰਡ ਖਾਰਾ ਹੋ ਗਿਆ, ਲੀਲਾ ਹੋ ਗਿਆ। ਠੀਕ ਹੈ, ਹਾਲਾਂਕਿ ਲੀਲਾ ਦਾ ਜ਼ੈਲਦਾਰ ਸੀ, ਲੇਕਿਨ ਜ਼ਮੀਨ ਜਿਹੜੀ ਹੈ ਇਸ ਪਿੰਡ ਦੀ ਜ਼ਿਆਦਾ ਸੀ, ਅੱਛਾ ਇਸ ਪਿੰਡ ਦੀ ਪਿੰਡ ਦੀ ਤੇ ਗਰਮੋਲੇ ਦੀ। ਠੀਕ ਹੋ ਗਿਆ। ਇਹਦੇ ਲਾਗੇ ਬੰਨੇ ਕਿਹੜੇ ਕਿਹੜੇ ਪਿੰਡ ਨੇ? ਇਹਦੇ ਆਲੇ ਦੁਆਲੇ ਜੀ, ਇਹਦੇ ਇੱਧਰਲੀ ਸਾਈਡ ਤੇ ਖਾਰਾ ਹੈ। ਠੀਕ ਹੈ, ਇੱਧਰ ਕੜਿਆਲ ਆ ਜਾਂਦਾ, ਗਰਮੂਲਾ ਆ ਜਾਂਦਾ, ਇੱਧਰ ਲੀਲ ਆ ਜਾਂਦਾ, ਇੱਧਰ ਮੇਰੂ ਆ ਜਾਂਦਾ। ਤੇ ਤਹਿਸੀਲ ਇਹਦੀ ਹੁਣ ਨਸ਼ਹਿਰਾ, ਉਸ ਵੇਲੇ ਥਾਣਾ ਸੀ ਨਸ਼ਹਿਰਾ, ਤੇ ਜ਼ਿਲ੍ਹਾ ਇਹਦਾ ਗੁਜਰਾਂਵਾਲਾ। ਜ਼ਿਲ੍ਹਾ ਅੱਜ ਵੀ ਗੁਜਰਾਂਵਾਲਾ। ਗੁਜਰਾਂਵਾਲਾ। ਠੀਕ। ਤੇ ਆਜੋ ਅੰਦਰ ਵੇਖੀਏ ਕਿ ਕੀ ਸੂਰਤ ਹਾਲ ਹੈ। ਜੀ ਅੰਦਰ ਇਹਦੇ ਕਾਫੀ ਸਨ। ਹੁਣ ਤੇ ਜਦੋਂ ਅਸੀਂ ਇਹਨੂੰ ਥੋੜਾ ਜਿਹਾ ਨਾ ਇਹਦੇ ਗਿਰਨ ਵਾਲੇ ਹੋ ਗਏ ਸੀ, ਸਿਸਟਮ ਇਹਦਾ ਜਿਹੜੇ ਕਮਰੇ ਸੀ ਉਹ ਗਿਰਨ ਵਾਲੇ ਹੋ ਗਏ ਸਨ। ਠੀਕ ਹੈ, ਬਾਦਸ਼ਾਹ ਹੁਣ ਵੀ ਤੁਸੀਂ ਦੇਖੋ ਕਿ ਬੜੇ ਬੁਰੇ ਹਾਲਾਤ ਨੇ। ਅਸੀਂ 2002 ਦੇ ਵਿੱਚ ਨਾ ਇੱਥੇ ਰਿਹਾਇਸ਼ ਜਿਹੜੀ ਖਤਮ ਕਰ ਦਿੱਤੀ, ਨਹੀਂ ਤੇ ਮੇਰਾ ਜਨਮ ਵੀ ਇੱਥੋਂ ਦਾ ਹੀ ਹੈ। ਠੀਕ ਹੈ, ਸਾਡੇ ਬਜ਼ੁਰਗਾਂ ਦੀ ਸ਼ਾਦੀਆਂ ਵੀ ਇੱਥੇ ਹੋਈਆਂ। ਜਦੋਂ ਅਸੀਂ ਸਾਡੇ ਬਜ਼ੁਰਗ ਆਏ ਨਾ 47 ਵੇਲੇ ਹੁਸ਼ਿਆਰਪੁਰ ਤੋਂ, ਉਹਨਾਂ ਨੂੰ ਨਸ਼ਹਿਰੇ ਵਿਰਕਾ ਮਿਲੀ ਸੀ, ਕਿਉਂਕਿ ਉਹ ਕਨਗੋ ਸਨ। ਤੇ ਉਹਨਾਂ ਨੇ ਜਦੋਂ ਵੇਖਿਆ ਕਿ ਉੱਥੇ ਕੱਚਾ ਮਕਾਨ ਹੈ, ਉਹਨਾਂ ਨੇ ਕਿਹਾ ਅਸੀਂ ਪੱਕੇ ਮਕਾਨ 'ਚ ਕੋਠੀ ਛੱਡ ਕੇ ਆਏ ਹਾਂ ਤੇ ਅਸੀਂ ਇੱਥੇ ਕੱਚੇ ਮਕਾਨਾਂ 'ਚ ਰਵਾਂਗੇ। ਉਹ ਫਿਰ ਜਦੋਂ ਇੱਥੇ ਆਏ ਆ ਨਾ, ਉਸ ਵੇਲੇ ਸਰਦਾਰ ਵੀਰ ਸਿੰਘ ਗਿਆ ਨਹੀਂ ਸੀ। ਅੱਛਾ ਉਹ ਇੱਥੇ ਹੀ ਸੀ। ਅੱਛਾ ਅੱਛਾ। ਆਜੋ ਬਾਹਰ ਆਜੋ, ਇਹ ਅੰਦਰੋਂ ਵਿਖਾ ਦਿਓ ਜੀ। ਹਾਂਜੀ। ਅੰਦਰੋਂ ਵਿਖਾ ਇਹ ਦਿਓ। ਕਮਰੇ ਠੰਡੇ ਵੀ ਨੇ। ਕਮਰੇ ਬਹੁਤ ਨੇ ਜੀ। ਇਹਦੀ ਕੀ ਵਜ੍ਹਾ ਹੈ? ਇਹ ਦੀਵਾਰਾਂ ਬਹੁਤ ਮੋਟੀਆਂ ਨੇ ਜੀ। ਹਾਂ, ਔਰ ਦੂਸਰਾ ਰੋਸ਼ਨਦਾਨ ਹਾਂਜੀ, ਰੋਸ਼ਨਦਾਨ ਬਹੁਤ ਜ਼ਿਆਦਾ ਨੇ ਇਹਦੇ। ਹਵਾ ਦਾ ਕ੍ਰਾਸਿੰਗ ਇਹਦੀ ਬਹੁਤ ਹੈ। ਇਹਦਾ ਬਰਾਮਦਾ ਵੇਖੋ, ਇਹ ਬਰਾਮਦੇ ਦੇ ਆਲੇ ਦੁਆਲੇ ਜਿਹੜੇ ਉੱਪਰ ਇਹ ਵੀ ਰੋਸ਼ਨਦਾਨ ਸਨ, ਜਿਹੜੇ ਸਾਹਮਣੇ ਤੁਹਾਨੂੰ ਟੁੱਟ ਗਏ ਨੇ ਇਸ ਟਾਈਮ। ਲੱਕੜੀ ਦੇ ਇਸ ਤਰ੍ਹਾਂ ਤ੍ਰਿਸ਼ਮੇ ਬਣੇ ਹੋਏ ਸੀ ਤੇ ਬੜੀ ਕ੍ਰਾਸਿੰਗ ਵਾਲੀ ਹਵਾ ਹੁੰਦੀ ਸੀ, ਠੰਡੀ ਹੋ ਕੇ। ਇਹ ਕਿੰਨੇ ਕਮਰੇ ਸੀ? ਇਦਾਂ ਹੀ ਹੁੰਦੇ? ਇੱਧਰ ਵੀ ਕੋਈ ਕਮਰੇ? ਨਹੀਂ, ਇੱਧਰ ਉਹ ਉੱਧਰ ਘੋੜੀ ਵਾਲਾ ਕਮਰਾ ਸੀ, ਉਹਨਾਂ ਨੇ ਘੋੜੀ ਰੱਖੀ ਹੁੰਦੀ ਸੀ ਸਰਦਾਰ ਅੱਛਾ, ਵੀਰ ਘੋੜੀ ਸਿੰਘ। ਵਾਸਤੇ ਵੀ ਕਮਰਾ? ਹਾਂਜੀ, ਘੋੜੀ ਵਾਸਤੇ ਉਹਨਾਂ ਨੇ ਲਹਿਦਾ ਰੱਖਿਆ ਸੀ। ਹਾਲਾਂਕਿ ਉਹਨਾਂ ਦੀ ਡੇਰਾ ਵੀ ਸੀ, ਬੇਲੀ ਵੀ ਸੀ ਉਹਨਾਂ ਦੀ ਲਹਿਦਾ, ਲੇਕਿਨ ਉਹਨਾਂ ਨੇ ਆਪਣਾ ਜਿਹੜਾ ਘਰ ਦੇ ਵਿੱਚ ਹੀ ਖੂਹੀ ਦਾ ਸਿਸਟਮ ਲਾਇਆ ਸੀ। ਅੱਛਾ, ਇੱਥੇ ਖੂਹੀ ਵੀ ਸੀ? ਹਾਂਜੀ, ਪੂਰਾ ਪਿੰਡ ਦਾ ਜਿਹੜਾ ਨਾ ਪਾਣੀ, ਜਿਹੜਾ ਮਹੱਲੇ ਵਾਲੇ ਉਹ ਇੱਥੋਂ ਹੀ ਲੈ ਕੇ ਜਾਂਦੇ ਸੀ। ਇਹ ਜਗ੍ਹਾ ਤੇ ਖੂਹੀ ਸੀਗੀ। ਹਾਂ, ਇਹ ਜਗ੍ਹਾ ਤੇ ਖੂਹੀ ਸੀ। ਖੂਹੀ ਦੇ ਨਾਲ ਹੀ ਉਹਨਾਂ ਨੇ ਇੱਕ ਗੁਸਲਖਾਨਾ ਬਣਾਇਆ ਸੀ। ਉੱਥੋਂ ਡੋਲਣੀ ਨਾਲ ਪਾਣੀ ਭਰਦੀਆਂ ਸੀ ਜਿਹੜੀਆਂ ਕੰਮ ਵਾਲੀਆਂ, ਉਹਦੇ ਵਿੱਚ ਡੋਲ ਕੇ। ਠੀਕ ਹੈ, ਉੱਥੇ ਅਗਲੀ ਸਾਈਡ ਤੇ ਫਿਰ ਜਿਹੜੀ ਸਰਦਾਰਨੀਆਂ ਸੀ ਜਾਂ ਸਰਦਾਰ ਸੀ, ਉਹ ਆਪਣਾ ਨਹਾਉਂਦੇ ਧੋਂਦੇ ਸਨ। ਠੀਕ ਠੀਕ। ਤੇ ਅੱਛਾ, ਤੁਸੀਂ ਕਿਚਨ ਹੁੰਦਾ ਸੀ ਇਹਨਾਂ ਦਾ। ਅੱਛਾ, ਇਹ ਵੀ ਪੁਰਾਣਾ ਹੀ ਹੈ? ਹਾਂ, ਰਸੋਈ। ਅੱਛਾ ਇਹ ਰਸੋਈ ਸੀ। ਠੀਕ ਹੈ, ਡਬਲ ਮੰਜ਼ਲਾ ਸੀ। ਇਹ ਜਦੋਂ ਫਿਰ ਡਿੱਗਣ ਲੱਗੀ ਫਿਰ ਤੁਸੀਂ ਹਾਂਜੀ, ਉਹ ਜਿਹੜਾ ਫਿਰ ਅਸੀਂ ਸਰਦਾਰ ਵੀਰ ਸਿੰਘ ਦੇ ਪੋਤੇ ਨੂੰ ਫੋਨ ਕੀਤਾ ਉਸ ਦਿਨ, ਜਦੋਂ ਅਸੀਂ ਇਹਨੂੰ ਪਹਿਲੀ ਇੱਟ ਦੀ ਖੇੜਨ ਲੱਗੇ ਹਾਂ। ਅਸੀਂ ਕਿਹਾ ਸਾਨੂੰ ਇਜਾਜ਼ਤ ਹੈ? ਉਹਨੇ ਕਿਹਾ ਜੀ ਤੁਸੀਂ ਮਾਲਕ ਹੋ, ਸਾਨੂੰ ਇਜਾਜ਼ਤ ਹੈ। ਅਸੀਂ ਕਹਿੰਦੇ ਨਹੀਂ ਜੀ, ਅਸਲ ਮਾਲਕ ਤੁਸੀਂ ਹੋ। ਅਸੀਂ ਤੇ ਚਲੋ ਉਧਰੋਂ ਆਏ ਹਾਂ। ਠੀਕ ਹੈ, ਅਸੀਂ ਉਹਨਾਂ ਕੋਲ ਇਜਾਜ਼ਤ ਲੈ ਕੇ, ਠੀਕ ਹੈ, ਫਿਰ ਅਸੀਂ ਇੱਥੇ ਮਿਸਤਰੀ ਲਾਇਆ ਸੀ। ਵੇਖੋ ਜੀ, ਹੈ ਤਾਂ ਮਲਕੀਅਤ ਇਹਨਾਂ ਦੀ। ਸਨ 47 ਤੋਂ ਪਹਿਲੇ ਤੁਸੀਂ ਵੀ ਆਪਣਾ ਘਰ ਛੱਡ ਕੇ ਆਏ, ਤੁਹਾਡੇ ਪੁਰਖੇ ਵੀ ਛੱਡ ਕੇ ਆਏ, ਲੇਕਿਨ ਮੁਹੱਬਤ ਪੰਜਾਬੀਆਂ ਦੀ ਇੱਕ ਦੂਸਰੇ ਨਾਲ ਇੰਨੀ ਕਿ ਜਦੋਂ ਤੁਸੀਂ ਇਹਨੂੰ ਢਾਣ ਲੱਗੇ, ਜਿਹੜੇ ਡਿੱਗ ਰਹੇ ਸੀ, ਬਾਕੀ ਤਾਂ ਜਿਉਂ ਵੀ ਖੜੀ, ਜਿਹੜੀ ਡਿੱਗ ਰਹੀ ਸੀ, ਨੁਕਸਾਨ ਕਰ ਸਕਦੀ ਸੀ, ਤੁਸੀਂ ਉਹਨਾਂ ਤੋਂ ਫੋਨ ਤੇ ਇਜਾਜ਼ਤ ਲਈ ਹੈ ਤੇ ਉਹਨਾਂ ਕਹੀ ਤੁਸੀਂ ਮਾਲਕ ਹੋ। ਜੋ ਇੰਗਲੈਂਡ ਰਹਿੰਦੇ ਨੇ ਇਹਨਾਂ ਦੇ ਪੋਤੇ, ਠੀਕ ਹੈ, ਉਹ ਵੀ ਬਜ਼ੁਰਗ ਨੇ। ਉਹਨਾਂ ਨੇ ਕਿਹਾ ਜੀ ਸਾਡੇ ਬਜ਼ੁਰਗਾਂ ਨੂੰ ਤੁਸੀਂ ਮਾਲਕ ਹੋ, ਤੁਸੀਂ ਇਹਨੂੰ ਕਰਾ ਲਓ। ਠੀਕ ਹੈ। ਤੇ ਤੁਸੀਂ ਦੱਸ ਰਹੇ ਕਿ ਥਾਣੇਦਾਰ ਜਿਹੜੇ ਸਨ ਉਹ ਵੀਰ ਸਿੰਘ ਜਿਹੜੇ ਨੇ ਕਿ ਬਾਅਦ ਦੇ ਵਿੱਚ ਗਏ ਤੁਹਾਡੇ ਆਉਣ ਤੋਂ ਬਾਅਦ, ਉਹ ਕੀ ਸਟੋਰੀ ਸੀ? ਉਹ ਇਹ ਸਟੋਰੀ ਸੀ ਜੀ, ਬਜ਼ੁਰਗ ਸਾਡੇ ਦੱਸਦੇ ਨੇ ਕਿ ਜਦੋਂ ਇੱਥੇ ਆਏ ਆ ਨਾ, ਉਸ ਵੇਲੇ ਇੱਥੇ 7-8 ਘਰ ਬੈਠੇ ਸੀ। ਜਦੋਂ ਸਾਡੇ ਬਜ਼ੁਰਗ ਨਸ਼ਹਿਰੇ ਵਿਰਕਾ ਬੈਠੇ ਸੀ ਨਾ ਪਹਿਲੇ, ਹਾਂਜੀ, ਜਦੋਂ ਉਹਨਾਂ ਨੂੰ ਅਲਾਟ ਹੋਈ ਹੈ, ਕਾਗਜ਼ੀ ਕਾਰਵਾਈ ਹੋਈ, ਇੱਥੇ ਜਦੋਂ ਆਏ ਪੁਲਿਸ ਦੇ ਨਾਲ, ਤੇ ਇੱਥੇ 7-8 ਘਰ ਸਨ। ਠੀਕ ਹੈ, ਨਾਲ ਸਰਦਾਰ ਵੀਰ ਸਿੰਘ ਵੀ ਇੱਥੇ ਰਹਿ ਰਿਹਾ ਸੀ।
ਉਹ ਸਾਡੇ ਪਿੰਡ ਦੇ ਬੰਦੇ ਸਨ, ਭਲਵਾਨੀ ਵੀ ਕਰਦੇ ਸਨ, ਉਹ ਆਪ ਵੀ ਬੜਾ ਭਲਵਾਨਾਂ ਨੂੰ ਅੱਛਾ ਅੱਛਾ ਸਮਝਦਾ ਸੀ ਤੇ ਉਹਨਾਂ ਨੂੰ ਬੋਰੀਆਂ ਲਿਆ ਕੇ ਦੇਣੀਆਂ ਬਦਾਮਾਂ ਦੀਆਂ ਉਹਨੇ। ਠੀਕ ਹੈ, ਲੋਕਾਂ ਨੂੰ ਇਹ ਹੀ ਸੀ ਕਿ ਮੁਸਲਮਾਨ ਹੋ ਗਿਆ, ਠੀਕ ਹੈ, ਲੇਕਿਨ ਉਹ ਅੰਦਰੋਂ ਮੁਸਲਮਾਨ ਨਹੀਂ ਸੀ ਹੋਇਆ। ਉਹ ਸਿਰਫ ਇਹ ਵੇਖ ਰਿਹਾ ਸੀ ਕਿ ਮੇਰੇ ਜਿਹੜੇ 7-8 ਟਰੱਕ ਨੇ ਸਮਾਨ ਦੇ, ਉਹ ਕਿਸ ਤਰ੍ਹਾਂ ਮੈਂ ਲੈ ਕੇ ਜਾਵਾਂਗਾ। ਉਹਦੀ ਸਾਰੀ ਬਰਾਦਰੀ ਚਲੀ ਗਈ। ਉਹ ਜਿਹੜਾ ਨਾ ਪੂਰੇ 2 ਸਾਲ ਬਾਅਦ, ਅੱਛਾ ਅੱਛਾ 2 ਸਾਲ ਬਾਅਦ ਹਾਂਜੀ ਟਰੱਕ ਆਏ ਨੇ ਮਿਲਟਰੀ ਦੇ, ਉਹਨਾਂ ਨੇ ਸਮਾਨ ਲੱਦਿਆ, ਪੂਰੇ ਪਿੰਡ ਵਾਲਿਆਂ ਨੇ ਆਪ ਹੱਥੀਂ ਲਦਾਇਆ। ਉਹਨੇ ਇਜਾਜ਼ਤ ਲਈ ਹੈ ਜੀ ਤੇ ਨਾਰਾ ਮਾਰ ਗਿਆ ਜੀ, ਅੱਛਾ ਜੀ ਅੱਲਾ ਹਾਫਿਜ਼, ਠੀਕ ਹੈ। ਤੇ ਲੇਕਿਨ ਮੈਂ ਫਿਰ ਬਾਅਦੋਂ ਉਹਨਾਂ ਦੇ ਪੋਤੇ ਨਾਲ ਜਦੋਂ ਗੱਲ ਕੀਤੀ, ਮੈਂ ਕਿਹਾ ਜੀ ਦੱਸੋ, ਤੁਹਾਡੇ ਬਜ਼ੁਰਗ ਤੇ ਇੱਥੋਂ ਸਾਰਾ ਸਮਾਨ ਲੈ ਕੇ ਗਏ ਸੀ, ਕੁਛ ਮੰਜੀਆਂ ਕੁਛ ਚੀਜ਼ਾਂ ਜਿਹੜੀਆਂ ਨਾ ਉਹ ਅੱਜ ਵੀ ਇਸ ਪਿੰਡ ਦੇ ਵਿੱਚ ਮੌਜੂਦ ਨੇ, ਜਿਹੜੇ ਉਹਨਾਂ ਨੇ ਦਿੱਤੀਆਂ ਹੋਈਆਂ ਸੀ, ਠੀਕ ਹੈ। ਤੇ ਉਹਨਾਂ ਨੇ ਕਿਹਾ ਜੀ ਅਸੀਂ ਇੱਥੋਂ ਤੇ ਚਲੇ ਗਏ, ਬਾਹਫਾਜ਼ਤ ਪਾਕਿਸਤਾਨੀਆਂ ਨੇ ਸਾਨੂੰ ਕੱਢ ਦਿੱਤਾ, ਪਿੰਡ ਵਾਲਿਆਂ ਨੇ ਵੀ। ਜਦੋਂ ਅਸੀਂ ਬਾਰਡਰ ਇੰਡੀਆ ਦਾ ਕ੍ਰਾਸ ਕੀਤਾ ਹੈ ਨਾ, ਇੰਡੀਆ ਜਾ ਕੇ ਸਾਡੇ ਜਿਹੜੇ 7 ਦੇ 7 ਟਰੱਕ ਹਿੰਦੁਸਤਾਨੀ ਜਿਹੜੀ ਮਿਲਟਰੀ ਸੀ ਨਾ, ਉਹਨਾਂ ਨੇ ਜ਼ਬਤ ਕਰ ਲਿਆ। ਕਹਿੰਦੇ ਜਦੋਂ ਮੇਰੇ ਦਾਦਾ ਜੀ ਦੂਸਰਾ ਉਹਨਾਂ ਨੇ ਵੇਖਿਆ ਚੀਜ਼ਾਂ, ਉਹ ਮਸਾਂ 1 ਮਹੀਨਾ ਜਾਂ 2 ਮਹੀਨੇ ਜ਼ਿੰਦਾ ਰਹੇ। ਇੰਨਾ ਦੁੱਖ ਫਿਰ ਆਪਦੇ ਵੇਖੋ ਨਾ, ਉਹ ਆਪਦਾ ਸਮਝ ਕੇ ਗਿਆ। ਹੁਣ ਵੇਖੋ ਸਾਡੀ ਮਜਬੂਰੀ ਬਣੀ, ਜਦੋਂ ਇੱਧਰ ਆਏ ਲੈਂਦੇ ਪੰਜਾਬ, ਚੜ੍ਹਦੇ ਪੰਜਾਬ 'ਚ ਇੱਥੇ ਆਇਆ, ਤੇ ਇੱਥੇ ਆਣ ਕੇ ਵੀ ਇਹਨਾਂ ਨਾਲ ਇਹੀ ਸਲੂਕ ਉਸ ਤੋਂ ਵੀ ਜ਼ਿਆਦਾ ਹੋਵੇ, ਜਿਹੜਾ ਵੀ ਦੁੱਖ ਅਸੀਂ ਛੱਡ ਕੇ ਆਏ ਪਿੱਛੇ, ਤੇ ਜਿੰਦੇ ਵਾਸਤੇ ਉਹਨਾਂ 2 ਸਾਲ ਲਾਏ, ਕੀਮਤੀ ਸਮਾਨ ਸੀ, ਲੱਕੜੀ ਸੀ, ਸੋਨਾ ਸੀ, ਜੋ ਵੀ ਸੀ ਉਹਨਾਂ ਕੋਲ ਹੈ ਸੀ ਆਪਦਾ, ਉਹ ਲੈ ਕੇ ਗਏ, ਤੇ ਉਹ ਵੀ ਆਪਦੇ ਹੀ ਖੋ ਲੈਂਦੇ। ਫਿਰ ਤਕਲੀਫ ਤਾਂ ਫਿਰ ਬੜੀ ਹੁੰਦੀ ਨਾ ਜੀ, ਇਹ ਵੀ ਇੱਕ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਜਾ ਚੁੱਕਿਆ ਜੀ ਜੀ, ਇਸ ਤਰ੍ਹਾਂ ਹੀ ਹੈ ਜੀ। ਉਹ ਫਿਰ ਉਹ ਦੱਸਦੇ ਸਨ ਉਹਨਾਂ ਦੇ ਪੋਤੇ ਕਿ ਸਾਡੇ ਬਜ਼ੁਰਗ ਜਿਹੜੇ ਥੋੜੇ ਦਿਨ ਜ਼ਿੰਦਾ ਰਹੇ, ਉਸ ਤੋਂ ਬਾਅਦ ਉਹ ਹੋਕਾ ਹੀ ਲੈ ਗਏ ਕਿ ਵੀ ਇੰਨਾ ਕੁਛ ਅਸੀਂ ਛੱਡ ਕੇ ਆਏ ਤੇ ਇੱਥੇ ਆ ਕੇ ਸਾਨੂੰ ਕੀ ਮਿਲਿਆ, ਠੀਕ ਹੈ। ਹਾਲਾਂਕਿ ਦੋਨਾਂ ਪਾਸੇ ਹੀ ਹੋਇਆ, ਜਿਹੜੇ ਉਧਰੋਂ ਅਸੀਂ ਲੋਕ ਆਏ ਆ, ਅਸੀਂ ਵੀ ਖਾਲੀ ਹੱਥ ਆਏ ਹਾਂ, ਠੀਕ ਹੈ। ਬਾਅਦ ਚੋਂ ਲੋਕਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਯਾਰ ਅਸੀਂ ਆਪਣਾ ਸਮਾਨ ਲੈ ਜਾਾਂਗੇ ਬਾਰਡਰ ਦੇ ਥਰੂ, ਲੇਕਿਨ ਉਹ ਬਾਰਡਰਾਂ ਤੇ ਰੋਕ ਦਿੱਤਾ ਗਿਆ ਸੀ। ਲਓ ਜੀ, ਇੱਕ ਇਹ ਦੁੱਖ ਸੀ। ਫਿਰ ਤੁਸੀਂ ਇਸ ਦੁੱਖ ਦੇ ਬਰਾਬਰ ਦੇ ਸ਼ਰੀਕ ਹੋ ਕਿ ਤੁਸੀਂ ਵੀ ਉਧਰੋਂ ਲਟੀਚ ਕੇ ਆਏ ਸੀ, ਤੇ ਫਿਰ ਇਸ ਵਾਸਤੇ ਹੀ ਤੁਸੀਂ ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਇਜਾਜ਼ਤ ਦਿਓ ਦੇ ਸੀ ਢਾਈ। ਜੀ, ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਜਦੋਂ ਸਿੱਖਾਂ ਨੇ ਹਮਲਾ ਕੀਤਾ ਸੀ ਨਾ, ਛੱਤਾਂ ਪਾੜ ਕੇ ਘਰ ਦੀਆਂ, ਉਹਦੇ ਤੋਂ ਉਹਨਾਂ ਨੇ ਅੱਗਾਂ ਸੁੱਟੀਆਂ ਸੀ, ਤੇ ਜਿਹੜੀਆਂ ਸਾਡੀਆਂ ਬੀਬੀਆਂ ਸੀ ਉਹ ਆਪਣੀਆਂ ਕਾੜ੍ਹਨੀਆਂ ਦੁੱਧ ਵਾਲੀਆਂ ਉਹਨਾਂ ਨਾਲ ਅੱਗਾਂ ਬੁਝਾਉਂਦੀਆਂ ਸੀ। ਤੇ ਇੱਕ ਸਾਡੀ ਮਾਈ ਸੀ, ਉਹ ਵਿਚਾਰੀ ਆਪਣੀ ਬੱਚੀ ਨੂੰ ਬਚਾਉਂਦੀ ਉੱਤੇ ਗਈ ਛੱਤ ਤੇ, ਪਿੱਛੋਂ ਸਿੱਖ ਨੇ ਉਹਦੇ ਤਲਵਾਰ ਮਾਰੀ, ਠੀਕ ਹੈ। ਚੀਜ਼ਾਂ ਸਾਰਿਆਂ ਨਾਲ ਹੋਈਆਂ, ਸਾਰਿਆਂ ਨਾਲ ਹੀ, ਉਹਨਾਂ ਨਾਲ ਵੀ ਹੋਇਆ। ਇਹ ਭਾਣਾ ਹੀ ਐਵੇਂ ਦਾ ਵਰਤਿਆ ਕਿ 100 ਸਾਲ ਵੀ ਹੋ ਗਏ ਤੇ ਇਹਦੇ ਦੁੱਖ ਜਿਹੜੇ ਨੇ ਅੱਜ ਵੀ ਹੈਗੇ ਨੇ। ਤੇ ਚਲੋ ਜੀ, ਇਹ ਅੱਜ ਦਾ ਵੀਡੀਓ ਸੀ, ਵਲੌਗ ਸੀ, ਤੁਹਾਡੇ ਰੂਬਰੂ ਕੀਤਾ ਪਿੰਡ ਸਾਹੂ ਕੇ ਥਾਣੇਦਾਰ ਵੀਰ ਸਿੰਘ ਦੀ ਹਵੇਲੀ ਸੀ, ਤੇ ਇਸ ਵਕਤ ਰਾਣਾ GM ਸਾਹਿਬ ਜਿਹੜੇ ਨੇ ਕਿ ਇਹਨਾਂ ਦੇ ਉਹਨਾਂ ਨੇ ਇਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਈ, ਔਰ ਤਾਰੀਖ ਦੇ ਪੰਨਿਆਂ ਦੇ ਵਿੱਚੋਂ ਜਿਹੜਾ ਨਾ ਕਿ ਤੁਹਾਡੇ ਰੂਬਰੂ ਕਰਵਾਈ। ਔਰ ਵੇਖੋ ਕਿ ਕਿੰਨਾ ਇਹਨਾਂ ਦਾ ਪਿਆਰ ਹੈ ਤਾਰੀਖ ਦੇ ਨਾਲ। ਖੁਦ ਇੱਕ ਜਿਹੜਾ ਨਾ ਕਿ ਜਿਹੜਾ ਨਾ ਵਲੌਗ ਵੀ ਬਣਾਉਂਦੇ, ਹਿਸਟਰੀ ਤੇ ਪਾਰਟੀਸ਼ਨ ਦੀਆਂ ਸਟੋਰੀਆਂ ਵੀ ਬਣਾਉਂਦੇ ਨੇ, ਆਪਣੀ ਉਹਨਾਂ ਕਿੰਨੀ ਸਟੋਰੀ ਸੰਭਾਲ ਕੇ ਰੱਖੀ। ਇਸ ਉਮਰ ਦੇ ਵਿੱਚ ਤੀਸਰੀ ਲੜੀ ਜਾ ਰਹੀ ਹੈ, ਤੇ ਇਹੀ ਪੰਜਾਬ ਦਾ ਵਿਰਸਾ, ਹੀ ਪੰਜਾਬ ਦੀ ਸਕਾਫਤ ਹੈ, ਔਰ ਇਹੀ ਜ਼ਿੰਦਾ ਰਵੇ। ਮੁਹੱਬਤ ਜਿਹੜੀ ਹੈ ਨਾ ਜੀ, ਉਹ ਕਾਇਮ ਰਹਿਣੀ ਚਾਹੀਦੀ ਹੈ। ਤੇ ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫੇਰ ਜੀ। ਔਰ ਦੂਸਰੇ ਵੀ ਜਿਹੜੇ ਸੁਣਦੇ ਪਏ ਨੇ, ਉਹਨਾਂ ਦੇ ਅੱਗੇ ਹੀ ਗੁਜ਼ਾਰਿਸ਼ ਹੈ, ਵੀਡੀਓ ਦੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਜੇ, ਸਾਨੂੰ ਫੀਡਬੈਕ ਦਿਆ ਜੇ ਕਿ ਤੁਹਾਨੂੰ ਇਹ ਵੀਡੀਓ, ਇਹ ਵਲੌਗ ਕਿੱਦਾਂ ਦਾ ਲੱਗਾ, ਤੇ ਇਹ ਘਰ ਤੁਹਾਨੂੰ ਕਿੱਦਾਂ ਦਾ ਲੱਗਾ। ਔਰ ਤੁਹਾਡਾ ਵੀ ਅਗਰ ਕੋਈ ਘਰ ਜਾਂ ਕੋਈ ਤਾਰੀਖ, ਜਾਂ ਤੁਹਾਡਾ ਵੀ ਜਿਹੜਾ ਨਾ ਕੋਈ ਇਸ ਤਰ੍ਹਾਂ ਹੀ ਕੋਈ ਐਸਾ ਸਨ 47 ਤੋਂ ਪਹਿਲੇ ਕੋਈ ਜਿਹੜਾ ਨਾ ਕਿ ਮੁਕਾਮ ਜਿਹੜਾ ਤੁਹਾਨੂੰ ਤੁਸੀਂ ਵੇਖਣਾ ਚਾਹੁੰਦੇ ਹੋ, ਤੇ ਸਾਡੇ ਨਾਲ ਕਮੈਂਟਾਂ ਦੇ ਵਿੱਚ ਰਾਬਤਾ ਕਰ ਸਕਦੇ ਹੋ। WhatsApp ਦਾ ਨੰਬਰ ਵੀ ਦਿੱਤਾ ਹੋਇਆ, ਤੇ ਨਾਰਾ ਲਾਈਏ ਫਿਰ ਪੰਜਾਬ ਦਾ ਕਿ ਪੰਜਾਬ ਜ਼ਿੰਦਾਬਾਦ। ਸ਼ੁਕਰੀਆ।